ਅਗਲੀ ਖਬਰ ਦੇ ਵੱਲ ਵਧੀਏ ਤੇ ਰੁਖ ਕਰੀਏ ਕੌਮਾਂਤਰੀ ਖਬਰਾਂ ਦੇ ਸਿਲਸਿਲੇ ਦੇ ਵਿੱਚ ਅਲਜੀਰੀਆ ਦੇ ਵਿੱਚ ਵਾਈਲਡ ਫਾਇਰਸ ਕਰਕੇ ਹੁਣ ਤੱਕ 34 ਜਣਿਆਂ ਦੀ ਮੌਤ ਹੋ ਚੁੱਕੀ ਹੈ ਤੇ ਹੁਣ ਇਹ ਜਿਹੜੀ ਜੰਗਲਾਂ ਦੇ ਵਿੱਚ ਲੱਗੀ ਅੱਗ ਹੈ, ਭਿਆਨਕ ਅੱਗ ਹੈ, ਇਹ ਟਿਊਨੀਸ਼ੀਆ ਦੇ ਇਲਾਕਿਆਂ ਨੂੰ ਫੈਲਣੀ ਸ਼ੁਰੂ ਹੋ ਗਈ ਹੈ ਕਿਉਂਕਿ ਹੀਟ ਵੇਵਜ਼ ਜਿਹੜੀਆਂ ਨੇ ਉਹ ਲਗਾਤਾਰ ਮੈਡੀਟੇਰੀਅਨ ਇਲਾਕਿਆਂ ਦੇ ਵਿੱਚ ਲਗਾਤਾਰ ਆਪਣਾ ਪ੍ਰਭਾਵ ਜਿਹੜਾ ਦਿਖਾ ਰਹੀਆਂ ਨੇ ਤੇ ਇਹਦੇ ਨਾਲ ਹੁਣ ਹੀਟ ਵੇਵ ਦੇ ਚੱਲਦਿਆਂ ਜਿਹੜੀ ਇਹ ਭਿਆਨਕ ਅੱਗ ਹੈ ਇਹਦੇ ਤੇ ਕਾਬੂ ਪਾਉਣਾ ਵੀ ਬਹੁਤ ਔਖਾ ਹੈ। ਅਧਿਕਾਰੀਆਂ ਨੇ ਉੱਥੋਂ ਦੇ ਜਿਹੜੀਆਂ ਅਥਾਰਟੀਜ਼ ਨੇ ਉਹਨਾਂ ਨੇ ਇਹ ਗੱਲ ਦੱਸੀ ਹੈ ਕਿ ਘੱਟੋ ਘੱਟ ਜਿਹੜੇ ਹੁਣ ਤੱਕ ਇਹਨਾਂ ਇਲਾਕਿਆਂ ਦੇ ਵਿੱਚੋਂ 1500 ਲੋਕਾਂ ਨੂੰ ਕੱਢਿਆ ਗਿਆ ਤੇ ਜਿਹੜੇ ਕਿ ਬਹੁਤ ਜ਼ਿਆਦਾ ਵਸਟ ਅਫੈਕਟਡ ਏਰੀਆਜ਼ ਦੇ ਵਿੱਚ ਕੈਟਾਗਰੀਜ਼ ਦੇ ਵਿੱਚ ਆਉਂਦੇ ਸੀਗੇ ਤੇ ਉਹਦੇ ਨਾਲ 100 ਜਿਹੜੇ ਇਲਾਕੇ ਐਸੇ ਨੇ 100 ਥਾਵਾਂ ਅਜਿਹੀਆਂ ਨੇ ਜਿੱਥੇ ਅੱਗ ਨੇ ਘੱਟੋ ਘੱਟ ਦਰਜਨਾਂ ਜਿਹੜੀਆਂ ਪ੍ਰੋਵਿੰਸਸ ਨੇ ਉਹਨਾਂ ਵੱਲ ਨੂੰ ਵਧਣਾ ਸ਼ੁਰੂ ਕਰ ਦਿੱਤਾ। 8000 ਫਾਇਰ ਫਾਈਟਰ ਜਿਹੜੇ ਨੇ ਉਹ ਲੱਗੇ ਹੋਏ ਨੇ ਇਸ ਵੇਲੇ ਤੇ ਕਿਉਂਕਿ ਕੰਟਰੀ ਦੇ ਵਿੱਚ ਕਈ ਥਾਵਾਂ ਤੇ ਜਿਹੜਾ ਤਾਪਮਾਨ ਆ ਉਹ 50 ਡਿਗਰੀ ਸੈਲਸੀਅਸ ਪਹੁੰਚ ਚੁੱਕਿਆ ਤੇ ਇਸ ਕਰਕੇ ਵੀ ਲੋਕਾਂ ਤੇ ਅੱਗ ਬੁਝਾਊ ਦੇ ਜਿਹੜੇ ਦਸਤੇ ਨੇ ਉਹਨਾਂ ਨੂੰ ਅੱਗ ਤੇ ਕਾਬੂ ਪਾਉਣ ਦੇ ਵਿੱਚ ਬਹੁਤ ਮੁਸ਼ਕਲ ਆ ਰਹੀ ਹੈ। ਅਲਜੀਰੀਅਨ ਇੰਟੀਰੀਅਰ ਮਿਨਿਸਟਰੀ ਜਿਹੜੀ ਹੈ ਉਹਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਸੀਗੀ ਕਿ ਸਾਡੇ ਜਿਹੜੇ 10 ਸਿਪਾਹੀ ਹੈ ਜਿਹੜੇ ਇਸ ਅੱਗ ਦੇ ਉੱਤੇ ਕਾਬੂ ਪਾਉਣ ਦੇ ਲਈ ਲੜਾਈ ਲੜ ਰਹੇ ਸੀਗੇ ਉਹ ਮਾਰੇ ਗਏ ਨੇ ਤੇ ਇਹਦੇ ਨਾਲ ਬੇਜੇਜ਼ੀਆ ਇੱਕ ਇਲਾਕਾ ਵਾ ਈਸਟ ਦੇ ਵਿੱਚ ਪੈਂਦਾ ਕੈਪੀਟਲ ਅਲਜੀਰਸ ਦੇ ਵਿੱਚ ਉੱਥੇ ਜਿਹੜਾ ਨੰਬਰ ਆ ਉਹ ਹਾਈਐਸਟ ਨੰਬਰ ਆਫ ਕੈਜੂਅਲਟੀ ਦੱਸਿਆ ਗਿਆ। ਇੱਥੇ ਦੱਸਿਆ ਗਿਆ ਕਿ ਜਿਹੜੇ ਹੁਣ ਤੱਕ 34 ਜਾਣੇ ਮਾਰੇ ਨੇ 22 ਲੋਕ ਇਹਨਾਂ ਇਲਾਕਿਆਂ ਦੇ ਵਿੱਚ ਹੀ ਮਾਰੇ ਗਏ ਨੇ, ਤਕਰੀਬਨ 500 ਲੋਕ ਜਿਹੜੇ ਨੇ ਉਹ ਇੰਜਰਡ ਹੋ ਗਏ ਨੇ। ਸੋ ਇਸ ਕਰਕੇ ਹੁਣ ਅਲਜੀਰੀਆ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਜਿਹੜੀ ਹੈ ਇਸ ਵੇਲੇ ਜੰਗਲੀ ਅੱਗ ਨੇ ਭਾਰੀ ਤਬਾਹੀ ਮਚਾਈ ਹੋਈ ਹੈ ਤੇ ਹੁਣ ਦੱਸਦੇ ਆ ਕਿ 2021 ਦੀ ਗੱਲ ਹੈ ਜਦੋਂ ਇਸੇ ਭਿਆਨਕ ਅੱਗ ਨੇ 37 ਜਣਿਆਂ ਨੂੰ ਜਿਹੜਾ ਉਹ ਮਾਰ ਦਿੱਤਾ ਸੀਗਾ ਤੇ ਇਹਦੇ ਨਾਲ ਹੁਣ ਟਿਊਨੀਸ਼ੀਆ ਦੇ ਕਈ ਇਲਾਕੇ ਜਿਹੜੇ ਆ ਉਹ ਵੀ ਇਸ ਜੰਗਲੀ ਅੱਗ ਦੀ ਲਪੇਟ ਦੇ ਵਿੱਚ ਆਉਣੇ ਸ਼ੁਰੂ ਹੋ ਚੁੱਕੇ ਨੇ ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਰੁਖ ਕਰੀਏ ਕੌਮਾਂਤਰੀ ਖਬਰਾਂ ਦੇ ਸਿਲਸਿਲੇ ਦੇ ਵਿੱਚ ਅਲਜੀਰੀਆ ਦੇ ਵਿੱਚ ਵਾਈਲਡ ਫਾਇਰਸ ਕਰਕੇ ਹੁਣ ਤੱਕ 34 ਜਣਿਆਂ ਦੀ ਮੌਤ ਹੋ ਚੁੱਕੀ ਹੈ ਤੇ ਹੁਣ ਇਹ ਜਿਹੜੀ ਜੰਗਲਾਂ ਦੇ ਵਿੱਚ ਲੱਗੀ ਅੱਗ ਹੈ, ਭਿਆਨਕ ਅੱਗ ਹੈ, ਇਹ ਟਿਊਨੀਸ਼ੀਆ ਦੇ ਇਲਾਕਿਆਂ ਨੂੰ ਫੈਲਣੀ ਸ਼ੁਰੂ ਹੋ ਗਈ ਹੈ ਕਿਉਂਕਿ ਹੀਟ ਵੇਵਜ਼ ਜਿਹੜੀਆਂ ਨੇ ਉਹ ਲਗਾਤਾਰ ਮੈਡੀਟੇਰੀਅਨ ਇਲਾਕਿਆਂ ਦੇ ਵਿੱਚ ਲਗਾਤਾਰ ਆਪਣਾ ਪ੍ਰਭਾਵ ਜਿਹੜਾ ਦਿਖਾ ਰਹੀਆਂ ਨੇ ਤੇ ਇਹਦੇ ਨਾਲ ਹੁਣ ਹੀਟ ਵੇਵ ਦੇ ਚੱਲਦਿਆਂ ਜਿਹੜੀ ਇਹ ਭਿਆਨਕ ਅੱਗ ਹੈ ਇਹਦੇ ਤੇ ਕਾਬੂ ਪਾਉਣਾ ਵੀ ਬਹੁਤ ਔਖਾ ਹੈ। ਅਧਿਕਾਰੀਆਂ ਨੇ ਉੱਥੋਂ ਦੇ ਜਿਹੜੀਆਂ ਅਥਾਰਟੀਜ਼ ਨੇ ਉਹਨਾਂ ਨੇ ਇਹ ਗੱਲ ਦੱਸੀ ਹੈ ਕਿ ਘੱਟੋ ਘੱਟ ਜਿਹੜੇ ਹੁਣ ਤੱਕ ਇਹਨਾਂ ਇਲਾਕਿਆਂ ਦੇ ਵਿੱਚੋਂ 1500 ਲੋਕਾਂ ਨੂੰ ਕੱਢਿਆ ਗਿਆ ਤੇ ਜਿਹੜੇ ਕਿ ਬਹੁਤ ਜ਼ਿਆਦਾ ਵਸਟ ਅਫੈਕਟਡ ਏਰੀਆਜ਼ ਦੇ ਵਿੱਚ ਕੈਟਾਗਰੀਜ਼ ਦੇ ਵਿੱਚ ਆਉਂਦੇ ਸੀਗੇ ਤੇ ਉਹਦੇ ਨਾਲ 100 ਜਿਹੜੇ ਇਲਾਕੇ ਐਸੇ ਨੇ 100 ਥਾਵਾਂ ਅਜਿਹੀਆਂ ਨੇ ਜਿੱਥੇ ਅੱਗ ਨੇ ਘੱਟੋ ਘੱਟ ਦਰਜਨਾਂ ਜਿਹੜੀਆਂ ਪ੍ਰੋਵਿੰਸਸ ਨੇ ਉਹਨਾਂ ਵੱਲ ਨੂੰ ਵਧਣਾ ਸ਼ੁਰੂ ਕਰ ਦਿੱਤਾ। 8000 ਫਾਇਰ ਫਾਈਟਰ ਜਿਹੜੇ ਨੇ ਉਹ ਲੱਗੇ ਹੋਏ ਨੇ ਇਸ ਵੇਲੇ ਤੇ ਕਿਉਂਕਿ ਕੰਟਰੀ ਦੇ ਵਿੱਚ ਕਈ ਥਾਵਾਂ ਤੇ ਜਿਹੜਾ ਤਾਪਮਾਨ ਆ ਉਹ 50 ਡਿਗਰੀ ਸੈਲਸੀਅਸ ਪਹੁੰਚ ਚੁੱਕਿਆ ਤੇ ਇਸ ਕਰਕੇ ਵੀ ਲੋਕਾਂ ਤੇ ਅੱਗ ਬੁਝਾਊ ਦੇ ਜਿਹੜੇ ਦਸਤੇ ਨੇ ਉਹਨਾਂ ਨੂੰ ਅੱਗ ਤੇ ਕਾਬੂ ਪਾਉਣ ਦੇ ਵਿੱਚ ਬਹੁਤ ਮੁਸ਼ਕਲ ਆ ਰਹੀ ਹੈ। ਅਲਜੀਰੀਅਨ ਇੰਟੀਰੀਅਰ ਮਿਨਿਸਟਰੀ ਜਿਹੜੀ ਹੈ ਉਹਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਸੀਗੀ ਕਿ ਸਾਡੇ ਜਿਹੜੇ 10 ਸਿਪਾਹੀ ਹੈ ਜਿਹੜੇ ਇਸ ਅੱਗ ਦੇ ਉੱਤੇ ਕਾਬੂ ਪਾਉਣ ਦੇ ਲਈ ਲੜਾਈ ਲੜ ਰਹੇ ਸੀਗੇ ਉਹ ਮਾਰੇ ਗਏ ਨੇ ਤੇ ਇਹਦੇ ਨਾਲ ਬੇਜੇਜ਼ੀਆ ਇੱਕ ਇਲਾਕਾ ਵਾ ਈਸਟ ਦੇ ਵਿੱਚ ਪੈਂਦਾ ਕੈਪੀਟਲ ਅਲਜੀਰਸ ਦੇ ਵਿੱਚ ਉੱਥੇ ਜਿਹੜਾ ਨੰਬਰ ਆ ਉਹ ਹਾਈਐਸਟ ਨੰਬਰ ਆਫ ਕੈਜੂਅਲਟੀ ਦੱਸਿਆ ਗਿਆ। ਇੱਥੇ ਦੱਸਿਆ ਗਿਆ ਕਿ ਜਿਹੜੇ ਹੁਣ ਤੱਕ 34 ਜਾਣੇ ਮਾਰੇ ਨੇ 22 ਲੋਕ ਇਹਨਾਂ ਇਲਾਕਿਆਂ ਦੇ ਵਿੱਚ ਹੀ ਮਾਰੇ ਗਏ ਨੇ, ਤਕਰੀਬਨ 500 ਲੋਕ ਜਿਹੜੇ ਨੇ ਉਹ ਇੰਜਰਡ ਹੋ ਗਏ ਨੇ। ਸੋ ਇਸ ਕਰਕੇ ਹੁਣ ਅਲਜੀਰੀਆ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਜਿਹੜੀ ਹੈ ਇਸ ਵੇਲੇ ਜੰਗਲੀ ਅੱਗ ਨੇ ਭਾਰੀ ਤਬਾਹੀ ਮਚਾਈ ਹੋਈ ਹੈ ਤੇ ਹੁਣ ਦੱਸਦੇ ਆ ਕਿ 2021 ਦੀ ਗੱਲ ਹੈ ਜਦੋਂ ਇਸੇ ਭਿਆਨਕ ਅੱਗ ਨੇ 37 ਜਣਿਆਂ ਨੂੰ ਜਿਹੜਾ ਉਹ ਮਾਰ ਦਿੱਤਾ ਸੀਗਾ ਤੇ ਇਹਦੇ ਨਾਲ ਹੁਣ ਟਿਊਨੀਸ਼ੀਆ ਦੇ ਕਈ ਇਲਾਕੇ ਜਿਹੜੇ ਆ ਉਹ ਵੀ ਇਸ ਜੰਗਲੀ ਅੱਗ ਦੀ ਲਪੇਟ ਦੇ ਵਿੱਚ ਆਉਣੇ ਸ਼ੁਰੂ ਹੋ ਚੁੱਕੇ ਨੇ ਜੀ।